थैंक यू सो ਹੁਣ मच। ਵਾइंड ਅਪ ਤੁਸੀਂ ਕਰਾਓ। वाइंड अप। ਠੀਕ ਹੈ ਜੀ। ਅਸਲਾਮ ਵਾਲੇਕੁਮ। ਕੀ ਹਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਇਨਸਾਨ ਦੇ ਅੰਦਰ ਨਾ ਕੁਝ ਖੁਆਇਸ਼ਾਂ ਹੁੰਦੀਆਂ ਸਾਰੀ ਜ਼ਿੰਦਗੀ, ਜਿਹੜੇ ਨਾ ਉਹਦਾ ਕੋਈ ਨਾ ਕੋਈ ਟਾਰਗੇਟ ਹੁੰਦਾ, ਕਿਸੇ ਨਾ ਕਿਸੇ ਨੂੰ ਦੇਖਣ ਦੀ ਇੱਕ ਤਮੰਨਾ ਦਿਲ ਦੇ ਅੰਦਰ ਹੁੰਦੀ ਹੈ। ਅੱਜ ਜਿਹੜੀ ਹਸਤੀ ਮੇਰੇ ਨਾਲ ਬੈਠੀ ਆ ਨਾ, ਯਕੀਨ ਕਰੋ ਤਾਰਫ ਕਰਾਉਣ ਲੱਗਿਆ ਇਹ ਵਾਕਈ ਗੱਲ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ। ਜਨਾਬ ਮੁਹੰਮਦ ਅਲੀ ਸਾਹਿਬ, ਜਿਨ੍ਹਾਂ ਨੂੰ ਅਸੀਂ ਕਿ ਮੋਟੂ ਬਾਈ ਦੇ ਨਾਮ ਤੋਂ ਵੀ ਜਾਣਦੇ ਹਾਂ, ਅੱਜ ਉਹ ਸਾਡੇ ਨਾਲ ਬੈਠੇ ਆ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ। ਇਹ ਜਿਹੜਾ ਇਹਨਾਂ ਦੇ ਨਾਲ ਮਿਲਣਾ ਆ ਜਾਂ ਜੁਨੇਦ ਸਨੀਮ ਸਾਹਿਬ ਨਾਲ ਮਿਲਣਾ, ਇਹ ਕਿਵੇਂ ਹੋਇਆ? ਇਹ ਸਾਨੂੰ ਅੰਜਮ ਸਰੋਇਆ ਸਾਹਿਬ ਦੀ ਵਜ੍ਹਾ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ ਵੀ ਇਹੋ ਜਿਹੀ ਹਸਤੀਆਂ ਨਾਲ ਵੀ ਸਾਡੀ ਮੁਲਾਕਾਤ ਹੁੰਦੀ ਹੈ। ਤੇ ਇਹਨਾਂ ਨਾਲ ਸਵਾਲੋ ਜਵਾਬ ਕਰਨਗੇ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ, ਜਿਹੜੇ ਮੇਰੇ ਨਾਲ ਬੈਠੇ ਆ। ਜੀ ਰਾਣਾ ਸਾਹਿਬ जी ਤੁਸੀਂ ਬੋਤਲਾਂ ਲੈ ਕੇ? ਹਾਂਜੀ। ਅੱਛਾ ਜੀ ਸ਼ਕਲ ਜੀ ਕੀ ਹਾਲ ਚਾਲ? ਹਾਂ, ਠੀਕ ਹੈ। ਅੱਛਾ, ਕਹਿੰਦੇ ਜੀ ਕਿਸੇ ਬੰਦੇ ਦੀ ਨਾ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਆ ਕਿ ਉਹ ਆਪਣੀ ਕਮਜ਼ੋਰੀ ਨੂੰ ਨਾ ਆਪਣੀ ਤਾਕਤ ਬਣਾਉਂਦਾ ਜੀ ਹੈ। ਤੇ ਮੁਹੰਮਦ ਅਲੀ ਸਾਹਿਬ ਜਿਹੜੇ ਆ ਨਾ, ਉਹਨਾਂ ਨੇ ਵਾਕਈ ਯਾਨੀ ਕਿ ਜਿਹੜਾ ਵਾ ਨਾ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਇਆ ਹੈ। ਇਤਨੇ ਯਾਨੀ ਕਿ ਹੁਜਮ ਦੇ ਨਾਲ ਤੇ ਇਤਨੇ ਵੇਟ ਦੇ ਨਾਲ, ਹਾਲਾਂਕਿ ਇਹ ਕੁਸ਼ਤੀ ਕਰ ਸਕਦੇ ਸੀ, ਲੇਕਿਨ ਇਹਨਾਂ ਨੇ ਐਕਟਿੰਗ ਨੂੰ ਯਾਨੀ ਕਿ ਜਿਹੜਾ ਵਾ ਨਾ ਸੰਭਾਲਿਆ, ਉਹਦੇ 'ਚ ਐਸਾ ਟੱਚ ਦਿੱਤਾ ਕਿ ਬਹੁਤ ਜਿਹੜਾ ਵਾ ਨਾ ਇਹਨਾਂ ਨੇ ਮਕਬੂਲੀਅਤ ਹਾਸਲ ਕੀਤੀ। ਅੱਛਾ, ਮੈਨੂੰ ਗੱਲਾਂ 'ਚ ਪਤਾ ਲੱਗਿਆ ਸੀ ਕਿ ਇਹ ਹਾਫਜ਼ ਕੁਰਾਨ ਦੀ ਹੈ, ਤੇ ਇਹ ਪੁੱਛਣਾ ਸੀ ਵੀ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਆਏ ਤੁਸੀਂ ਮੀਡੀਆ ਚਲੋ ਜੀ, ਪਹਿਲੇ ਤਾਂ ਗੱਲ ਇਹ ਹੈ ਕਿ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਕਿ ਬੜੀ ਕਮਜ਼ੋਰੀ ਹੈ ਮੋਟਾਪਾ, ਉਹਨੂੰ ਅਸੀਂ ਆਪਣੀ ਤਾਕਤ ਬਣਾਇਆ। ਇਹ ਬਿਲਕੁਲ ਠੀਕ ਹੈ, ਕਿਉਂਕਿ ਸਕੂਲ ਮਦਰਸੇ ਦੇ ਅੰਦਰ ਨਾ ਹਮੇਸ਼ਾ ਮੇਰਾ ਬੜਾ ਰੁਝਾਨ ਰਹਾ ਹੈ। ਯਾਨੀ ਕਿ ਹਰ ਬੱਚਾ ਜਿਹੜਾ ਮੋਟਾ ਹੋ ਗਿਆ, ਕਿਸੇ ਦਾ ਪੱਕਾ ਰੰਗ ਹੈ, ਕਿਸੇ ਦਾ ਨੱਕ ਵੱਡਾ ਹੈ, ਉਹ ਕੱਦ ਦਾ ਛੋਟਾ ਹੈ, ਉਹਦੀ ਕਿੱਟ ਲੱਗਦੀ ਰਹਿੰਦੀ ਹੈ, ਜਿਹਨੂੰ ਅਸੀਂ ਇੰਗਲਿਸ਼ ਬੋਲੇ ਤਾਂ ਬੁਲੀ ਹੁੰਦੀ ਹੈ। ਤੇ ਲੇਕਿਨ ਜਿਹੜਾ ਨਾ ਐਕਟਰ ਦਾ, ਮੈਂ ਸ਼ੁਰੂ ਤੋਂ ਇੰਨਾ ਮੋਟਾ ਨਹੀਂ ਸੀ। ਮੇਰੇ ਕੋਲ ਜਿਹੜੇ ਪੁਰਾਣੇ ਅਸਾਂ ਤੋਂ 12 ਤੋਂ ਪਹਿਲੇ ਮੈਂ ਨੋਰਮਲ ਸਾਂ, ਕਹਿ ਲਓ ਖਾਲਦ ਸਾਹਿਬ ਤੁਹਾਡੇ ਕੋਲ। ਲੇਕਿਨ ਜਿਸ ਤਰ੍ਹਾਂ ਸਾਡਾ ਵਜੂਦ ਵੱਧਦਾ ਗਿਆ, ਕੁਝ ਸੁਸਤੀ ਦੀ ਵਜ੍ਹਾ ਤੋਂ ਜਾਂ ਘਰ ਬੈਠੇ ਰਹਿਣਾ, ਖਾ ਪੀ ਲਿਆ ਤੇ ਬਸ ਤੁਰਨਾ ਫਿਰਨਾ ਕੋਈ ਨਹੀਂ। ਵੱਡੇ ਸਹੀ ਕਹਿੰਦੇ ਨੇ ਉਹ ਉੱਠ ਕੇ ਟੁਰਿਆ ਫਿਰਿਆ ਕਰ। ਉਹ ਵੱਡੇ ਹੀ ਚਲੇ ਗਏ ਜਿਹਨਾਂ ਨੇ ਕਹਿਣਾ ਸੀ ਕਿ ਟੁਰਿਆ ਫਿਰਿਆ ਕਰ। ਫਿਰ ਨਾ ਮੈਂ ਉਹੀ ਗੱਲ ਹੈ ਕਿ ਸਖਾਵਤ ਨਾਸਾ ਨਾਲ ਮੇਰੀ ਮੁਲਾਕਾਤ ਹੋਈ। ਉਸ ਤੋਂ ਪਹਿਲੇ ਮੇਰੀ ਵੀਡੀਓ ਵਾਇਰਲ ਹੋਈ ਸੀ ਪਹਿਲੇ, ਲੇਕਿਨ ਉਹ ਇੱਕ ਫੀਲਡ ਦੇ ਹਵਾਲੇ ਨਾਲ ਸੀ। ਜਿਹੜੇ ਉਸ ਫੀਲਡ ਦੇ ਲੋਕ ਸਨ ਨਾ, ਟਰੈਵਲ ਏਜੰਟ, ਸਿਰਫ ਉਹਨਾਂ ਨੂੰ ਸਮਝ ਆ ਸਕਦੀ ਸੀ ਕਿ ਮੈਂ ਉਹਦੇ 'ਚ ਕੀ ਕਿਹਾ ਹੋਵੇ। ਉਹ ਆਮ ਬੰਦਾ ਜਿਹੜਾ ਜਨਰਲ ਪਬਲਿਕ ਲਈ ਨਹੀਂ ਸੀਗਾ। ਉੱਥੋਂ ਫਿਰ ਅੱਲਾਹ ਤਾਲਾ ਨੇ ਬਾਹਰ ਫੜੀ ਤੇ ਕੰਮ ਮਿਲਦਾ ਗਿਆ, ਹੁੰਦਾ ਗਿਆ ਤੇ ਇਸ ਪਾਸੇ ਆ ਗਿਆ। ਤੇ ਇਹ ਤੁਹਾਡੇ ਹੋ ਗਿਆ ਪਹਿਲੀ ਗੱਲ ਦਾ ਜਵਾਬ। ਦੂਸਰੀ ਗੱਲ ਜਿਹੜੀ ਮੈਂ ਤੁਹਾਡੀ ਭੁੱਲ ਗਿਆ, ਤੁਸੀਂ ਕੀ ਕਹਿੰਦੇ ਵੀ ਜਿਸ ਤਰ੍ਹਾਂ ਇਹ ਕਹਿਣਾ, ਕਹਿੰਦਾ ਵੀ ਦੋ ਹੀ ਸ਼ਾਮਾਂ ਮੇਰੀਆਂ ਬਹੁਤ ਅੱਛੀਆਂ ਵਾ, ਇੱਕ ਹਾਵਰਾ ਤੇ ਦੂਸਰੀ ਮੈਨੂੰ ਯਾਦ ਨਹੀਂ। ਹਾਂ, ਹੁਣ ਮੈਨੂੰ ਯਾਦ ਆ ਗਿਆ। ਇਹ ਇਸ ਪਾਸੇ ਕਿਸ ਤਰ੍ਹਾਂ ਆਇਆ ਵਾ ਭਾਜੀ? ਜ਼ਿੰਦਗੀ ਨਾਲ ਪਹਿਲੇ ਬੜੀ ਟਰਾਈ ਕੀਤੀ ਕਿ ਡਰਾਮੇ 'ਚ ਕੰਮ ਮਿਲ ਜਾਏ। ਸਟੇਜ ਡਰਾਮੇ ਦਾ ਮੈਨੂੰ ਬਹੁਤ ਹੀ ਸ਼ੌਕ ਸੀ। ਮੈਂ ਇੰਨੇ ਕੁ ਵੇਖਣਾ ਸਾਂ। ਉਦੋਂ VCR ਦਾ ਦੌਰ ਸੀ, ਫਿਰ ਸੀਡੀਆਂ ਦਾ ਦੌਰ ਆਇਆ, ਤੇ ਪੈਸੇ ਜੋੜ ਕੇ ਨਾ ਅਸੀਂ ਕਦੀ ਉਹ VCR ਘਰ ਲੈਣਾ, ਕਦੀ ਉਹ ਕੀ ਨਾਮ ਹੈ ਦੋਸਤ ਦੀ ਬੈਠਕ 'ਚ VCR ਲੈ ਕੇ ਉੱਥੇ ਜਾ ਕੇ ਡਰਾਮੇ ਫਿਲਮਾਂ ਵੇਖਣੀਆਂ, ਜਾਂ ਹੋਟਲਾਂ 'ਤੇ ਚਲੇ ਜਾਣਾ, ਉੱਥੇ 3 ਰੁਪਏ ਦਾ 5 ਰੁਪਏ ਦਾ ਕੱਪ ਚਾਹ ਦਾ ਮਿਲਣਾ, ਉਹ ਪੀ ਕੇ ਤੇ ਉੱਥੇ ਬਹਿ ਕੇ ਸਾਰੀ ਪੂਰੀ ਫਿਲਮ ਸੁਲਤਾਨ ਲਈ ਵੇਖਣਾ। ਉਹ ਫਿਰ ਇੱਕ ਟਾਈਮ ਆ ਗਿਆ ਕਿ ਨਾ ਪਤਾ ਲੱਗਾ ਕਿ ਯਾਰ ਇਸ ਫੀਲਡ 'ਚ ਨਾ ਜਾ ਹੀ ਨਹੀਂ ਸਕਦੇ। ਵਾਲ ਸਾਹਿਬ ਬੜੇ ਸਖਤ ਸਨ, ਸਾਡਾ ਮਾਹੌਲ ਜਿਹੜਾ ਸੀ ਬੜਾ ਮਜ਼ਬੂਤ ਸੀ। ਅਲਹਮਦੁਲਿਲਾ ਘਰ ਦਾ ਇਹ ਅੱਛੀ ਗੱਲ ਹੈਗੀ। ਤੇ ਫਿਰ ਮੈਂ ਬਾਹਰ ਚਲਾ ਗਿਆ। ਮੈਂ 6-7 ਮੁਲਕ ਫਿਰਿਆ ਟੁਰਿਆ, 10-12 ਸਾਲ ਮੈਂ ਆਪਣੇ ਬਾਹਰ ਕੱਟੇ। ਲੇਕਿਨ ਵਾਪਸ ਆਇਆ ਵਾਂ ਤੇ ਕਰੋਨਾ ਆ ਗਿਆ। ਕਰੋਨਾ ਦੇ ਵਿੱਚ ਫਿਰ ਮੇਰੀਆਂ ਕੁਝ ਵੀਡੀਓ ਚੱਲਦੀਆਂ ਔਰ ਨਾ ਇੰਨੀਆਂ ਕੁ ਵਾਇਰਲ ਹੋ ਗਈਆਂ ਕਿ ਮੈਨੂੰ ਆਪ ਨੂੰ ਨਹੀਂ ਪਤਾ ਲੱਗਾ ਕਿ ਮੈਂ ਕਿਸ ਟਾਈਮ ਇਸ ਫੀਲਡ ਨੂੰ ਆਪਣਾ ਜਿਹੜਾ ਉਹ ਪ੍ਰੋਫੈਸ਼ਨਲ ਬਣਾ ਰਿਹਾ, ਪ੍ਰੋਫੈਸ਼ਨਲੀ ਤੌਰ ਤੇ ਮੈਂ ਕੰਮ ਕਰਦਾ। ਕਿਉਂਕਿ ਸਾਡੇ ਜਿਹੜੇ ਦੇਖਣ ਵਾਲੇ ਬੰਦੇ ਆ ਨਾ, ਤਿਆਰ ਦੇਖਦੇ ਆ। ਜਿਸ ਤਰ੍ਹਾਂ ਖਾਣੇ ਵਾਲੇ ਬੰਦੇ ਨੂੰ ਹੁੰਦਾ ਕਿ ਡਿਸ਼ ਬੜੀ ਮਜ਼ੇਦਾਰ ਆ, ਇਹ ਪਕਾਣੇ ਵਾਲੇ ਨੂੰ ਪਤਾ ਲੱਗ ਹੁੰਦਾ ਵਾ ਕਿ ਉਹਦੇ 'ਚ ਮਿਹਨਤ ਕਿੰਨੀ ਲੱਗੀ ਆ। ਕਿਉਂਕਿ ਮੈਂ ਖੁਦ ਵੀ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ 'ਚ ਮਾਸਟਰ ਕੀਤਾ ਪੰਜਾਬ ਯੂਨੀਵਰਸਿਟੀ, ਤੇ ਸਕ੍ਰਿਪਟ ਰਾਈਟਿੰਗ ਦਾ ਵੀ ਮੇਰਾ ਡਿਪਲੋਮਾ ਵਾ। ਮੈਨੂੰ ਪਤਾ ਵਾ ਕਿ ਲਿਖਣਾ ਕਿੰਨਾ ਔਖਾ ਕੰਮ ਆ ਤੇ ਪ੍ਰੋਡਕਸ਼ਨ ਕਿੰਨਾ ਹੈਕਟਿਕ ਕੰਮ ਹੈ, ਕਿ ਦਿਨ ਰਾਤ ਦਾ ਤਸੱਵਰ ਕੋਈ ਨਹੀਂ ਹੈ।
ਵੀ ਬਿਲਕੁਲ ਤੁਸੀਂ ਸਰ। ਮਗਰਮ ਵੇਲੇ ਲੱਗੇ ਆ ਤੇ ਸਵੇਰ ਦਾ ਦਿਨ ਚੜ ਗਿਆ ਤੇ ਸਵੇਰ ਲੱਗੀਆਂ ਤੇ ਸ਼ਾਮ ਹੋ ਗਈ, ਯਾਨੀ ਕਿ ਇੰਨਾ ਸਾਰਾ ਔਖਾ ਕੰਮ ਜਿਹੜਾ ਵਾ ਨਾ ਕਰਨਾ ਤੇ ਕੋਈ ਆਸਾਨ ਕੰਮ ਨਹੀਂ ਹੈ। ਤੇ ਕਿਹੜੀ ਚੀਜ਼ ਦਾ ਜਿਹੜੀ ਨਾ ਤੁਹਾਨੂੰ ਯਾਨੀ ਕਿ ਸਟਰਗਲ ਤੇ ਮਜਬੂਰ ਰੱਖਦੀ ਆ ਕਿ ਇਹ ਕਰਨਾ ਹੀ ਕਰਨਾ? ਭਾਈ ਸਾਹਿਬ ਦੇਖੋ, ਕੋਈ ਵੀ ਕੰਮ ਹੈ ਨਾ, ਤੁਹਾਨੂੰ ਉਹਦਾ ਸ਼ੌਕ ਹੋਣਾ ਚਾਹੀਦਾ। ਹਾਂ। ਅਗਰ ਕਿਸੇ ਬੰਦੇ ਨੂੰ ਡਾਕਟਰ ਬਣਨ ਦਾ ਸ਼ੌਕ ਹੈ ਨਾ, ਅਗਰ ਉਹਦਾ ਸ਼ੌਕ ਨਹੀਂ ਹੈਗਾ ਤੇ ਉਹ ਸਪਾਈ ਦਾ ਡਾਕਟਰ ਨਹੀਂ ਬਣ ਸਕਦਾ। ਦੇਖੋ ਤੁਹਾਡੇ ਅੰਦਰ ਇੱਕ ਚੀਜ਼ ਦੀ ਤਮਾ ਹੀ ਨਹੀਂ ਹੈਗੀ, ਸ਼ੌਕ ਹੀ ਨਹੀਂ ਹੈਗਾ ਆਪਣੇ ਆਪ ਤੋਂ, ਤੁਹਾਨੂੰ ਵੱਡੇ ਧੱਕਾ ਲਾਏ ਜਾ ਰਹੇ ਨੇ, ਟੋਰ 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 ਪਾੜ ਪਾੜ ਇਹ ਪਾੜਾ, ਉਹ ਸਭ ਨਹੀਂ ਤੁਸੀਂ ਕਰੋਗੇ। ਜਿਹੜਾ ਅੰਦਰੋਂ ਸ਼ੌਕ ਆਉਂਦਾ ਨਾ ਕਿ ਯਾਰ ਮੈਂ ਇਸ ਫੀਲਡ ਜਾਣਾ ਤੇ ਮੈਂ ਇਹ ਮੁਕਾਮ ਹਾਸਲ ਕਰਨਾ ਹੈ, ਉਹਦੇ ਵਿੱਚ ਅੱਲਾਹ ਤਾਲਾ ਵੀ ਤੁਹਾਨੂੰ ਕਾਮਯਾਬੀ ਦੇ ਦਿੰਦਾ ਹੈ। ਲੇਕਿਨ ਨੇਕ ਨੀਤੀ ਸਾਥ ਨਹੀਂ ਕਰਨਾ ਉਹਦਾ ਜ਼ਮਾਨਤ ਹੈ। ਕੰਮ ਬੜੇ ਕੀਤੇ ਮੈਂ, ਮੇਰੇ ਇਸ ਕੰਮ ਵਿੱਚ ਨਾ ਮੇਰੇ ਮਾਮੂ ਨੇ ਅਬਦੁਲ ਕਦੂਸ ਸਾਹਿਬ ਜੀ ਪ੍ਰੋਫੈਸਰ ਨੇ ਔਰ ਨਿਊਜ਼ ਐਂਕਰ ਵੀ ਰਹੇ ਨੇ, ਔਰ ਦੁਨੀਆ ਨਿਊਜ਼ ਦਿਨ ਨਿਊਜ਼ ਉਹਨਾਂ ਨੇ ਕੀਤਾ। ਉਹ ਮੀਡੀਆ ਨੂੰ ਸਮਝਦੇ ਸਨ। ਮੇਰੇ ਘਰ ਵਾਲੇ ਤੁਹਾਨੂੰ ਦੱਸਿਆ ਕਿ ਮਜ਼ਹਬੀ ਮੋਰਚੇ ਉਹ ਨਹੀਂ ਸੀ ਸਮਝਦੇ, ਉਹ ਕਹਿੰਦੇ ਨਹੀਂ, ਕਾਫੀ ਹੱਦ ਤੱਕ ਉਹਦੀ ਗੱਲਾਂ ਠੀਕ ਸਨ। ਲੇਕਿਨ ਮਾਮੂ ਨੇ ਸਪੋਰਟ ਕੀਤਾ। ਦੇਖੋ ਪੈਸੇ ਨਹੀਂ ਸੀ ਹੁੰਦੇ, ਮਾਮੂ ਨੇ ਪੈਸੇ ਦੇਣੇ, ਯਾਰ ਠੀਕ ਹੈ ਕੱਪੜੇ ਲੈ ਲੈ, ਉਹ ਪੈਂਟ ਸ਼ਰਟ ਚਾਹੀਦੀ ਹੈ, ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਲੈ ਕੇ ਤੂੰ ਆਪਣਾ ਕੰਮ ਕਰ। ਮੈਂ ਸਰ 3 ਸਾਲ ਬਗੈਰ ਕਿਸੇ ਫੀਸ ਤੋਂ ਕੰਮ ਕੀਤਾ। ਕਿਆ ਬਾਤ। ਮੈਂ ਹੁਣ ਇੱਥੇ ਦਾ ਤਾਂ ਮੈਨੂੰ ਏਰੀਆ ਦਾ ਇੰਨਾ ਨਹੀਂ ਪਤਾ ਹੈਗਾ। ਉੱਥੇ ਲਾਹੌਰ ਦੇ ਵਿੱਚ ਜਿਹੜੇ ਲਾਹੌਰ ਦੇ ਲੋਕ ਵੇਖਣ ਵਾਲੇ ਉਹਨਾਂ ਨੂੰ ਅੰਦਾਜ਼ਾ ਹੋ ਜਾਏਗਾ ਕਿ ਜੇਬ 'ਚ ਪੈਸੇ ਨਹੀਂ ਸੀ ਹੁੰਦੇ ਤੇ ਕਾਲ ਆਉਂਦੀ ਸੀ ਕਿ ਭਾਜੀ ਵੀਡੀਓ ਵਾਸਤੇ ਵੀਡੀਓ ਬਣਾਉਣੀ ਤੇ ਇੱਥੇ ਆ ਜਾਓ। ਤੁਸੀਂ ਨਾਮ ਕੋਈ ਇਸ ਲਾ ਕੇ ਹੈਗਾ। ਦੱਸ ਦਿਓ ਤੇ ਮੈਂ ਕੈਂਟ ਤੋਂ ਟੁਰਦਾ ਸਾਂ ਤੇ ਸਰ ਮੈਂ ਤੁਸੀਂ ਸਮਝ ਲਓ ਕਦੀ ਕਸੂਰ ਵੀ ਗਿਆ ਮੈਂ ਮੋਟਰਸਾਈਕਲ ਤੇ, ਠੀਕ ਹੈ, ਕੋਈ 70 ਕਿਲੋਮੀਟਰ ਬਣਦਾ ਹੈ ਤੇ ਮੈਂ ਉੱਥੇ ਜਾ ਰਿਹਾ ਵੀਡੀਓ ਬਣਾਉਣ। ਕਦੀ ਮੈਂ ਬੇਦੀਆਂ ਰੋਡ ਜਾ ਰਿਹਾ ਵਾਂ, ਕਦੀ ਮੈਂ ਕਿੱਥੇ ਬਰਕੀ ਲਿਆਰੇ ਜਾ ਰਿਹਾ, ਉਹ ਗਰਮੀਆਂ ਦੇ ਵਿੱਚ ਤੇ ਰੰਗ ਕਾਲਾ ਪੱਕਾ ਸਿਆਹ ਹੋ ਗਿਆ। ਨਹੀਂ ਮਾਸ਼ਾਅੱਲਾ ਹਲੇ ਵੀ ਸਾਫ਼ ਕੋਈ ਨਹੀਂ, ਲੇਕਿਨ ਉਹ ਤਾਂ ਬਹੁਤਾ ਸੀ। ਨਹੀਂ ਹੁਣ ਤਾਂ ਚਿੱਟਾ ਜੀ। ਤੋਂ ਥੋੜਾ ਜਿਹਾ ਹੁਣ ਮੇਕਅਪ ਕਰਕੇ ਹੋ ਗਿਆ ਵਾ। ਤੇ ਗੱਲ ਸਰ ਸਟਰਗਲ ਕੀਤੀ ਹੈ, ਇਹ ਨਹੀਂ ਕੀਤੀ, ਲੇਕਿਨ ਅੱਲਾਹ ਤਾਲਾ ਦੀ ਮਿਹਰਬਾਨੀ ਤੋਂ ਸਿਵਾ ਕੁਛ ਨਹੀਂ ਹੁੰਦਾ। ਹਾਂ ਇੱਕ ਚੀਜ਼ ਮੈਂ ਇੱਥੇ ਕਹਾਂਗਾ ਚਾਚਾ ਜੀ ਕਿ ਮੇਰੇ ਉਸਤਾਦ ਜਿਹੜੇ ਨਾ ਸਖਾਵਤ ਨਾਜ਼ ਸਾਹਿਬ, ਮੈਂ ਪਹਿਲੇ ਵੀ ਗੱਲ ਸੁਣਾਈ ਆਫ ਕੈਮਰਾ ਕਿ ਮੈਂ ਗੁਜਰਾਂਵਾਲੇ ਉਹਨਾਂ ਨਾਲ ਡਰਾਮਾ ਕਰ ਰਿਹਾ ਸੀ ਤੇ ਮੈਂ ਇੱਕ ਗੱਲ ਗਲਤ ਕਰ ਬੈਠਾ, ਗੰਦੀ ਜੁਗਤ ਕਰ ਬੈਠਾ। ਗੁਜਰਾਂਵਾਲੇ ਤੋਂ ਲੈ ਕੇ ਲਾਹੌਰ ਤੱਕ ਉਹਨਾਂ ਨੇ ਮੈਨੂੰ ਨਾ ਸਹੀ ਹੋਰ ਸਫਾਈ ਕੀਤੀ ਮੇਰੀ। ਉਹਨਾਂ ਨੇ ਕਿਹਾ ਬੇਟਾ ਜੇਕਰ ਤੂੰ ਮੇਰਾ ਸ਼ਾਗਿਰਦ ਮੇਰਾ ਨਾਮ ਇਸਤੇਮਾਲ ਕਰਨਾ ਨਾ ਤਾਂ ਮੇਰਾ ਪੁੱਤਰ ਕਦੀ ਜ਼ਿੰਦਗੀ ਦੀ ਗੰਦੀ ਗੱਲ ਨਹੀਂ ਤੂੰ ਕਰਨੀ, ਔਰ ਜੇ ਤੂੰ ਲੌਂਗ ਟਰਮ ਚੱਲਣਾ। ਹਾਂ ਬਿਲਕੁਲ ਠੀਕ ਹੈ ਨਾ। ਮੈਂ ਕਿਹਾ ਯਾਰ ਸਾਰੇ ਤਾਂ ਫਨਕਾਰ ਇਸ ਗੱਲ ਦਾ ਹਿੱਟ ਹੁੰਦੇ ਪਏ ਨੇ, ਗੰਦੀਆਂ ਜੁਗਤਾਂ ਕਰਕੇ, ਗਲਤ ਗੱਲਾਂ ਕਰਕੇ, ਤੇ ਮੈਂ ਕਿਉਂ ਨਾ ਕਰਾਂ। ਠੀਕ ਹੈ, ਪਿਕਣਾ ਇੱਕ ਦਿਨ ਮੇਰੀਆਂ ਵੀ ਗੱਲਾਂ ਲੱਗ ਹੀ ਜਾਣਗੀਆਂ। ਲੇਕਿਨ ਸਰ ਉਹ ਨਹੀਂ ਉਸ ਤਰ੍ਹਾਂ ਮੈਂ ਹਿੱਟ ਹੋ ਸਕਿਆ, ਯਾਨੀ ਕਿ ਨਾ ਟਾਈਮ ਲੱਗਾ ਮੈਨੂੰ। ਇੱਕ ਗੱਲ ਹੈ, ਅੱਜ ਜਦੋਂ ਮੈਂ ਨਿਕਲਣਾ ਨਾ ਤਾਂ ਮੈਨੂੰ ਫੈਮਿਲੀ ਵਾਲੇ ਲੋਕ ਰੋਕਦੇ ਨੇ, ਬੱਚੇ ਰੋਕਦੇ ਨੇ ਮੈਨੂੰ, ਫੈਮਿਲੀ ਦੇ ਬੱਚੇ ਛੋਟੇ ਛੋਟੇ ਬੇਟੀਆਂ ਬੇਟੇ ਜਿਹੜੇ ਮੀਆਂ ਮੇਰੇ ਭੈਣ ਭਰਾ ਨੇ ਮੈਨੂੰ ਤਸਵੀਰਾਂ ਖਿਚਾਉਂਦੇ ਨੇ ਨਾ, ਮੁਹੱਬਤ ਤੇ ਇੱਜ਼ਤ ਹੁਣ ਸਮਝ ਆਉਂਦੀ ਹੈ ਕਿ ਯਾਰ ਉਸਤਾਦ ਨੇ ਕਿਉਂ ਕਿਹਾ ਸੀ ਕਿ ਪੁੱਤਰ ਸਾਫ਼ ਕੰਮ ਕਰਨਾ। ਅੱਛਾ ਮੇਰਾ ਇੱਕ ਸਵਾਲ ਹੈ ਤੁਹਾਡੇ ਨਾਲ, ਤੁਸੀਂ ਤੁਹਾਡੀ ਗੱਲ 'ਚ ਹੀ ਨਿਕਲਿਆ ਕਿ ਅਸੀਂ ਨਾ ਜਿਹੜੇ ਪੰਜਾਬੀ ਹੈ ਜਿਹੜੀ ਅਸੀਂ ਕਿਧਰੇ ਨਾ ਇਹਦੀ ਜਿਹੜੀ ਆ ਤਨਜ਼ਲੀ ਜਿਹੜੀ ਇਹਦੇ ਥੱਲੇ ਆਉਣ ਦੀ ਜਿਹੜੀ ਵਜ੍ਹਾ ਨਾ ਅਸੀਂ ਉਹਨੂੰ ਸਟੇਜ ਡਰਾਮੇ ਨਾਲ ਮਿਲਾਉਂਦੇ ਹਾਂ। ਕੰਪੇਅਰ ਕਰਨਾ ਬਿਲਕੁਲ ਜੀ। ਠੀਕ ਹੈ ਜੀ, ਤੁਹਾਡੀ ਗੱਲ ਤੋਂ ਮੈਂ ਗੱਲ ਕਰ ਰਿਹਾ, ਵਰਨਾ ਇਹ ਸਵਾਲ ਮੇਰਾ ਬਣ ਇਹ ਵੈਲਿਡ ਸਵਾਲ ਹੈ ਸਰ। ਤੇ ਗੱਲ ਇਹ ਹੈ ਕਿ ਇਹ ਕਿਆ ਵਾਕਈ ਤੁਸੀਂ, ਲੇਕਿਨ ਮੈਂ ਦੂਜੇ ਪਾਸੇ ਜਿਹੜੀ ਮੇਰੀ ਸੋਚ ਆ ਉਹ ਇਹ ਹੈਗੀ ਆ ਕਿ ਅਗਰ ਅਸੀਂ ਦੇਖਦੇ ਆ ਤੇ ਇਹ ਤਾਂ ਹੀ ਜਿਹੜੇ ਐਕਟਰ ਆ ਤੁਸੀਂ ਆ ਜਿਹੜੇ ਤੇ ਤਾਂ ਹੀ ਸਾਨੂੰ ਸੁਣਾਉਂਦੇ ਆ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਤੁਸੀਂ ਪਿੰਡ ਦੇ ਰਹਿਣ ਵਾਲੇ ਲੋਕ ਹੋ, ਲੋਕ ਜ਼ਿਆਦਾ ਕਿਹੜਾ ਕਿਉਂ ਇਸਤੇਮਾਲ ਕਰਦੇ ਨੇ? ਜਿਹੜਾ ਚਰਬੀ ਤੋਂ ਤੇ ਹੱਡੀਆਂ ਤੋਂ ਬਣਿਆ ਹੋਇਆ, ਠੀਕ ਹੈ ਜੀ, ਬੜਾ ਪਸੰਦ ਕਰਦੇ ਹੁੰਦੇ, ਤਲੇ ਹੋਏ 버ਗਰ ਵੀ, ਚਿਪਸ ਵੀ, ਹਰ ਚੀਜ਼। ਫਿਰ ਉਮਰਾਂ ਥੋੜੀਆਂ ਨੇ, ਫਿਰ ਛੋਟੀ ਉਮਰ ਚ ਮੇਰੇ ਵਰਗਾ ਮੋਟਾਪਾ ਕੀ, ਮੈਂ ਵੀ ਉਹੀ ਖਾਂਦਾ ਰਿਹਾ। ਔਰ ਆਪਣੇ ਨਾਲ ਬੜਾ ਸਾਫ ਸੁਥਰਾ ਕਰਕੇ ਹੋ ਰਿਹਾ ਕਿ ਇਹ ਤੇ ਅੱਲਾਹ ਨੂੰ ਪਤਾ ਹੀ ਆ, ਉਸ ਬੰਦੇ ਨੂੰ ਪਤਾ ਜਿਹਨੇ ਬਣਾ ਕੇ ਭੇਜਿਆ। ਤੁਸੀਂ ਤੇ ਮਾਰਕੀਟ 'ਚ 1 ਨੰਬਰ ਤੋਂ ਲੈ ਕੇ 10 ਨੰਬਰ ਹਾਜੀ ਬੰਦਾ ਹੈ, ਉਹ ਤੇ ਮਾਸ਼ਾਅੱਲਾ ਕਿਰਾਣਾ ਸਟੋਰ ਲਿਖਿਆ, ਥੱਲੇ ਬਹਿ ਕੇ ਦੱਸ ਰਿਹਾ ਭਾਜੀ ਇਹ 2 ਨੰਬਰ ਸ਼ਾਇਦ ਲੈ ਲਓ, ਐਸੇ ਹੀ ਉਹ ਹਰ ਚੀਜ਼ ਹੈ। ਜਿਸ ਤਰ੍ਹਾਂ ਖਾਲਸ ਦੇਸੀ ਘਿਓ ਨੂੰ ਪਿੱਛੇ ਕਰ ਦਿੱਤਾ ਗਿਆ ਨਾ कि आप नहीं उनका की पैदा ये वो उसमें स्मेल आती है, स्मेल नहीं होती है वो है। इसी तरह पंजाबी जुबान ना लोग समझते हैं वो ये तो एक पेंडू सा जुबान है, ठीक है ना, वो बड़ा अपने आप को एक्स्ट्रा ऑर्डनरी पेश करते हैं जी असी बड़े मम्मी डैडी हो गए। चंद लोग ऐसे ने या ਜਿਹੜੇ ਆਪਣੇ ਬੱਚਿਆਂ ਨੂੰ ਇਹ ਤਰਬੀਅਤ ਕਰਦੇ ਨੇ ਕਿ ਬੇਟਾ ਪੰਜਾਬੀ ਮਤ ਬੋਲੋ। ਹੁਣ ਮੈਂ ਇੱਕ ਐਸਾ ਸਕੂਲ ਜਾਣਦਾ ਵਾ ਜਿਹਦੇ ਵਿੱਚ ਨਾ ਉਹ ਪੰਜਾਬੀ ਬੋਲਣ ਤਾਂ ਸਖਤੀ ਨਾਲ ਮਨਾ, ਉੱਥੇ ਜੁਰਮਾਨਾ ਹੈਗਾ ਜੀ। ਹਾਂ ਬਿਲਕੁਲ, ਕਿ ਪੰਜਾਬੀ ਦਾ ਲਫ਼ਜ਼ ਬੋਲਿਆ ਜੁਰਮਾਨਾ। ਕਿਉਂ ਭਾਈ, ਤੂੰ ਪੰਜਾਬ ਦੇ ਅੰਦਰ, ਤੂੰ ਲਾਹੌਰ ਦੇ ਅੰਦਰ ਸਕੂਲ ਪਾਇਆ, ਠੀਕ ਹੈ, ਇਹਨਾਂ ਦੇ ਮਾਂ-ਪਿਓ ਪੰਜਾਬੀ ਨੇ, ਇਹ ਪੰਜਾਬ ਦੀ ਨਸਲ ਚੋਂ ਨੇ, ਤੇ ਤੂੰ ਕਹਿ ਰਿਹਾ ਕਿ ਇੱਥੇ ਸਕੂਲ ਵਿੱਚ ਪੰਜਾਬੀ ਨਾ ਬੋਲੇ। ਹੋਰ ਕੀ ਬੋਲਣਾ, ਮੈਂ ਸਾਰੀ ਜ਼ਿੰਦਗੀ ਨੇ ਕਿ ਪੰਜਾਬੀ ਬੋਲਣੀ।
ਪੰਜਾਬੀ ਜ਼ਬਾਨ ਨੂੰ ਸਾਡੇ ਆਪਣੇ ਹੀ ਲੋਕਾਂ ਨੇ ਕੁਝ, ਜਿਨ੍ਹਾਂ ਕੋਲ ਥੋੜਾ ਪੈਸਾ ਆ ਗਿਆ, ਜਿਨ੍ਹਾਂ ਨੇ ਥੋੜਾ ਜਿਹਾ ਅੱਛੀ ਸੋਸਾਇਟੀ 'ਚ ਘਰ ਲੈ ਲਿਆ, ਜਾਂ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ, ਇਹ ਉਹਨਾਂ ਨੇ ਕਿਹਾ ਤਾਂ ਜੀ ਕਿ ਪੰਜਾਬੀ, ਨਹੀਂ ਤਾਂ ਪੰਜਾਬੀ ਵਰਗੀ ਮਿੱਠੀ ਜ਼ਬਾਨ ਹੈ ਹੀ ਕੋਈ ਨਹੀਂ, ਖਾਲਸ ਜ਼ਬਾਨ ਹੈ ਹੀ ਕੋਈ ਨਹੀਂ। ਜਿੰਨਾ ਪਿਆਰ ਪੰਜਾਬੀ ਦੇ ਵਿੱਚ ਆਪਣਾ ਅਪਣਾਈਅਤ ਜਿਹੜੀ ਮਹਿਸੂਸ ਹੁੰਦੀ ਹੈ ਨਾ ਜੀ, ਉਹ ਪੰਜਾਬੀ ਦੇ ਵਿੱਚ ਮਹਿਸੂਸ ਹੁੰਦੀ ਹੈ। ਬਿਲਕੁਲ ਬਹੁਤ ਫਰੈਂਕਨੈਸ, ठीक है ना। एक मिसाल में तो मैं चलो बोलता जी आप मुझे बहुत अच्छा लगता है, ठीक है ना। एक मैं ਤੁਹਾਨੂੰ एक बनावटी में चाचा जी मैंने ਤੁਸੀਂ ਬੜੇ मतलब मैं ਤੁਹਾਨੂੰ ਯਕੀਨ ਕਰੋ ਦਿਲ ਤੋਂ ਚਾਹਨਾ, ਇਹਦੇ ਚ ਇੱਕ ਠੋਸ ਗੱਲ ਮਹਿਸੂਸ ਹੁੰਦੀ ਹੈ ਭਾਜੀ ਪੰਜਾਬੀ ਦੀ ਗੱਲ ਕੀਤੀ ਹੈ। ਨਾਲੇ ਕੁਛ ਪੰਜਾਬੀ ਦੇ ਲਫ਼ਜ਼ ਐਸੇ ਆ ਨਾ, ਉਹਨਾਂ ਦਾ ਤੁਹਾਨੂੰ ਮਤਬਾਦਲ ਹੀ ਨਹੀਂ ਲੱਗਦਾ, ਨਹੀਂ ਲੱਭਦਾ ਬਿਲਕੁਲ ਇਸ ਤਰ੍ਹਾਂ। ਇੱਕ ਪੰਜਾਬੀ ਦਾ ਲਫ਼ਜ਼ ਆ ਬੀਬਾ, ਤਾਂ ਬੀਬੇ ਦੇ ਜੋੜ ਦਾ ਨਾ, ਮੈਂ ਫ੍ਰੈਂਚ ਵੀ ਪੜ੍ਹੀ ਆ, ਜਰਮਨ ਵੀ ਪੜ੍ਹੀ ਆ, ਤੇ ਅੰਗਰੇਜ਼ੀ ਦੀ ਵੀ ਸ਼ੁੱਧ, ਮੈਂ ਕਹਿੰਦਾ ਬੀਬੇ ਦੇ ਜੋੜ ਦਾ ਲਫ਼ਜ਼ ਕੋਈ ਹੈ ਹੀ ਨਹੀਂ ਹੈਗਾ। ਜਿਹੜੀ ਅਪਣਾਈਅਤ, ਜਿੰਨਾ ਪਿਆਰ ਬੀਬਾ ਕਹਿਣਾ ਚਾਹਨਾ, ਔਰ ਇੰਨਾ ਯਾਨੀ ਕਿ ਕਸੀਰੁਲ ਜਹਦ ਦਾ ਲਫ਼ਜ਼ ਆ ਕਿ ਬਹੁਤ ਸਾਰੀਆਂ ਖੂਬੀਆਂ, ਯਾਨੀ ਕਿ ਸਭ ਕੁਝ ਹੀ ਉਹਦੇ ਚ ਆ ਜਾਂਦਾ। ਭਾਈ ਸਾਹਿਬ ਇੱਕ ਸਾਡੀ ਫੀਮੇਲ ਐਕਟਰੈਸ ਹੈ, ਉਰਦੂ ਸਪੀਕਿੰਗ ਹੈ, ਠੀਕ ਹੈ ਨਾ। ਤੇ ਮੈਂ ਉਹਨਾਂ ਨਾਲ ਨਾ ਜਦੋਂ ਵੀ ਬੋਲਣਾ ਉਹਨਾਂ ਤੇ ਇੱਕ ਲਫ਼ਜ਼ ਮੈਂ ਉਹਨਾਂ ਨੂੰ ਪੰਜਾਬੀ ਦਾ ਬੋਲਣਾ, ਭੈਣ। ਹਾਂ, ਉਹ ਮੇਰੇ ਨਾਲ ਆਹ ਗੱਲ ਕਰਦੇ ਕਹਿੰਦੇ ਮੋਦੂ ਭਾਈ ਤੂੰ ਜਿਹੜਾ ਭੈਣ ਦਾ ਲਫ਼ਜ਼ ਬੋਲਣਾ ਮੈਨੂੰ ਇੰਨਾ ਕੁਝ ਚੰਗਾ ਲੱਗਦਾ ਹੈ ਕਿ ਉਹ ਹਾਲਾਂਕਿ ਉਰਦੂ ਸਪੀਕਿੰਗ ਹੈ, ਪ੍ਰੋਪਰ ਉਰਦੂ ਸਪੀਕਿੰਗ, ਔਰ ਮੈਂ ਸਿਸਟਰ ਕਹਾਂ ਸਿਸਟਰ ਦਾ ਠੀਕ ਹੈ ਯਾਰ, ਮੈਂ ਕਿਸੇ ਦੀ ਜ਼ੁਬਾਨ ਨੂੰ ਬੁਰਾ ਨਹੀਂ ਕਹਿ ਰਿਹਾ, ਕੋਈ ਜ਼ੁਬਾਨ ਕੋਈ, ਔਰ ਲੇਕਿਨ ਜੇ ਮੈਂ ਜੰਮੇ ਹੀ ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਆ ਤੇ ਮੈਂ ਆਪਣੇ ਤੋਂ ਤਾਰੀ ਕਰ ਲਵਾਂ ਕਿ ਮੈਂ ਫ੍ਰੈਂਚ ਆ ਤੇ ਮੈਂ ਜਿਹੜਾ ਜਰਮਨ ਆ, ਉਹ ਸਾਰੇ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੀ ਕੌਮ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਭੇਜਿਆ ਨਾ, ਤੁਹਾਨੂੰ ਉਹਦੇ ਤੇ ਫਖਰ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ। ਤੇ ਸਾਡੇ ਇਹ ਬੜੇ ਮਸਾਇਲ ਹੈਗੇ ਨੇ, ਬਹਰਹਾਲ ਅਸੀਂ ਆਪ ਕੋਸ਼ਿਸ਼ ਹੁਣ ਕਰ ਰਹੇ ਹਾਂ। ਮੈਂ ਬਲਕਿ ਇਹਦਾ ਥੋੜੀ ਜਿਹੀ ਉਰਦੂ ਬੋਲਣਾ ਨਾ, ਅੱਛਾ ਉਰਦੂ ਸਪੀਕਿੰਗ ਜਿਹੜੀ ਨਾ ਕਰਾਚੀ ਵਾਲੇ ਸਾਡੇ ਭਾਈ ਹਜ਼ਰਾਤ ਜਿਹੜੇ ਨੇ, ਉਹਨਾਂ ਨੂੰ ਅੱਛੀ ਲੱਗਦੀ, ਉਹਨਾਂ ਦੀ ਭਾਈ ਜ਼ਬਾਨ ਹੈ, ਉਹ ਬੋਲਣੀ ਚਾਹੀਦੀ ਹੈ। ਮੈਂ ਫਿਰ ਕਹਿਣਾ ਆਪਣੇ ਨਾਜ਼ਰੀਨ ਨੂੰ ਕਿ ਮੈਂ ਉਰਦੂ ਦੇ ਖਿਲਾਫ ਨਹੀਂ, ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ, ਤੁਸੀਂ ਬੋਲੋ, ਜ਼ੁਬਾਨਾਂ ਆਉਣੀਆਂ ਚਾਹੀਦੀਆਂ। ਮੈਂ ਆਪ ਲਾਹੌਰ ਤੇ ਜ਼ਿਆਦਾਤਰ ਉਰਦੂ ਬੋਲਣਾ ਵਾ, ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਉਰਦੂ ਬੋਲੋ, ਇੱਜ਼ਤ ਦਿਓ, ਮਾਣ ਦਿਓ। ਆਪਣੀ ਜਿਹੜੀ ਮਾਂ ਬੋਲੀ ਨਾ ਘੱਟੋ ਘੱਟ ਇਹਨੂੰ ਨਾ ਤਜ਼ਲੀਲ ਕਰੋ, ਇਹਦੀ ਉਹਨਾਂ ਦਬਾਓ ਨਾ ਉਹਨਾਂ ਦੇ ਥੱਲੇ। ਕੁਝ ਤੁਹਾਡੀ ਬਹੁਤ ਪਿਆਰੀ ਜ਼ੁਬਾਨ ਹੈ, ਬਹੁਤ ਅੱਛੀ ਜ਼ੁਬਾਨ ਹੈ, ਲੇਕਿਨ ਸਾਡੀ ਜ਼ੁਬਾਨ ਕਿਸੇ ਤੋਂ ਘੱਟ ਨਹੀਂ ਹੈ। ਅੱਲਾ ਜਾਣਦਾ, ਬੜੀ ਸੋਹਣੀ ਗੱਲ। ਉਹ ਜਿਸ ਤਰ੍ਹਾਂ ਕਿਹਾ ਜਾਂਦਾ ਨਾ ਕਿ ਆਪਣਾ ਕੀਤਾ ਛੱਡੋ ਨਾ ਤੇ ਅਗਲੇ ਦਾ ਛੇੜੋ ਨਾ। ਹਾਂਜੀ ਇਹ ਗੱਲ ਹੈਂ? ਜ਼ੁਬਾਨ ਵੀ ਜਿਹੜੀ ਹੈ ਨਾ ਅਕੀਦੇ ਤਰ੍ਹਾਂ ਹੀ ਹੁੰਦੀ ਆ ਬਿਲਕੁਲ ਕਿ ਅਗਲੇ ਦੀ ਜ਼ੁਬਾਨ ਤੇ ਇਤਰਾਜ਼ ਨਾ ਕਰੋ ਤੇ ਆਪਣੀ ਜ਼ੁਬਾਨ ਨਾਲ ਜੁੜੇ ਰਹੋ। ਬਿਲਕੁਲ ਸਹੀ ਹੈ। ਮੈਂ ਚਾਚਾ ਜੀ ਤੁਹਾਡੇ ਚੈਨਲ ਤੇ ਤੁਹਾਨੂੰ ਨਾਲ ਸੋਰੀ ਇੱਕ ਗੱਲ ਹੋਰ ਕਹਿਣਾ, ਮੇਰੇ ਦਿਮਾਗ 'ਚ ਗੱਲ ਆਈ ਕਿ ਮੇਰੇ ਨਾ ਵੀਡੀਓ ਥੱਲੇ ਇੱਕ ਭਾਈ ਨੇ ਕਮੈਂਟ ਪਾਇਆ, ਬੜਾ ਸਾਡਾ ਵੀਵਾ ਭਰਾ ਗਿਆ, ਅਗਰ ਉਹ ਵੀਡੀਓ ਵੇਖੇਗਾ ਤੇ ਉਹਨੇ ਕਿਹਾ, ਮੈਂ ਨਾ ਉਰਦੂ ਤੇ ਇੰਟਰੋ ਦਿੱਤਾ, ਉਰਦੂ 'ਚ ਗੱਲਬਾਤ ਕਰ ਰਿਹਾ, ਤੇ ਉਹਨੇ ਕਿਹਾ ਤੂੰ ਪੰਜਾਬੀ 'ਚ ਜੁਗਤ ਕਰਨਾ ਹੈ, ਪੰਜਾਬੀ 'ਚ ਡਰਾਮੇ ਕਰਨਾ ਹੈ, ਉਹ ਤੂੰ ਪੰਜਾਬੀ ਜ਼ੁਬਾਨ ਦਾ ਖੱਦਾਰ ਹੈ, ਤੂੰ ਇੱਥੇ ਉਰਦੂ ਬੋਲ ਰਿਹਾ। ਕੁਝ ਸਾਡੇ ਇਹੋ ਜਿਹੇ ਭਰਾ ਵੀ ਜਿਹੜੇ ਨਾ, ਉਹਨਾਂ ਨੂੰ ਵੀ ਥੋੜਾ ਖਿਆਲ ਕਰਨਾ ਚਾਹੀਦਾ ਕਿ ਯਾਰ ਅਸੀਂ ਕਿਸ ਤਰ੍ਹਾਂ ਖੱਦਾਰ ਹੋ ਗਏ। ਮੈਂ ਆਪਣੀ ਵਾਲਦਾ ਦੇ ਨਾਲ, ਆਪਣੀ ਮੇਰੀ ਮਾਂ ਜੀ ਨੇ, ਆਪਣੇ ਭੈਣ ਭਰਾਵਾਂ ਦੇ ਨਾਲ, ਮੇਰੀ ਨਾਨੀ ਹੈ, ਮੇਰੇ ਚਾਚੇ ਨੇ, ਸਾਰਿਆਂ ਨਾਲ ਮੈਂ ਪੰਜਾਬੀ ਬੋਲਣਾ ਵਾ, ਉਰਦੂ ਬੋਲਣ ਦਾ ਖਦਾਰ ਤਾਂ ਨਹੀਂ ਹੋ ਗਿਆ। ਮੇਰੇ ਹੁਣ ਕੁਝ ਚਾਹਣ ਵਾਲੇ ਕਰਾਚੀ ਦੇ ਵਿੱਚ ਵੀ ਬੈਠੇ ਨੇ, ਮੇਰੇ ਕੁਝ ਚਾਹਣ ਵਾਲੇ ਮੁੰਬਈ ਦੇ ਵਿੱਚ ਵੀ ਬੈਠੇ ਨੇ, ਉਹ ਮੇਰੇ ਵੀਡੀਓ ਥੱਲੇ ਰੈਗੂਲਰਲੀ ਮੈਸੇਜ ਪਾਉਂਦੇ ਨੇ, ਕਮੈਂਟ ਕਰਦੇ ਨੇ, ਠੀਕ ਹੈ। ਇੱਕ ਹੈਗਾ ਵੀ ਉਹ ਅਨਿਲ ਅਰੋੜਾ, ਪਤਾ ਨਹੀਂ ਸਰ ਦਾ ਨਾਮ ਹੈ, ਮੁੰਬਈ ਤੋਂ ਹੈ, ਉਹ ਮੇਰੀ ਵੀਡੀਓ ਦਾ ਇੰਤਜ਼ਾਰ ਕਰਦਾ। ਹੁਣ ਉਹ ਹਿੰਦੀ ਸਪੀਕਿੰਗ ਹੈ, ਹਿੰਦੀ ਤੋਂ ਬੋਲਣ ਚਾਹੁੰਦੇ, ਉਰਦੂ ਵੀ ਲੱਗਦੀ ਤੇ ਉਹ ਠੀਕ ਹੈ ਨਾ, ਆਪ ਜਨਾਬ ਤੇ ਉਹਦੇ 'ਚ ਚੱਲ ਰਿਹਾ ਹੁੰਦਾ ਵੇ। ਮਕਸਦ ਸਿਰਫ ਇੰਨਾ ਕਹਿਣ ਦਾ ਵੇ ਕਿ ਅਸੀਂ ਐਜ਼ ਐਨ ਐਕਟਰ, ਐਜ਼ ਐਨ ਆਰਟਿਸਟ ਜਿਹੜਾ ਨਾ, ਸਾਨੂੰ ਸਾਰਿਆਂ ਦਾ ਦੇਖਣਾ ਪੈਂਦਾ ਵੇ, ਅਸੀਂ ਸਭ ਨਾਲ ਕਰਨਾ ਹੈ। ਫਿਰ ਹੁਣ ਮੈਨੂੰ ਥੱਲੇ ਮੈਨੂੰ ਰਿਕੁਐਸਟ ਮੋਡ ਦੇ ਵਿੱਚ ਗੱਲ ਕੀਤੀ, ਮੈਂ ਕਿਹਾ ਭਾਈ ਵੀਰ ਇਹ ਗੱਲ ਹੈ ਕਿ ਮੈਨੂੰ ਤੁਸੀਂ ਵੀ ਵੇਖ ਰਹੇ ਹੋ, ਲੇਕਿਨ ਨਾਲ ਮੈਨੂੰ ਉਹ ਲੋਕ ਵੀ ਵੇਖ ਰਹੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ। ਫਿਰ ਵੀ ਉਹਨੇ ਕਿਹਾ, ਕਹਿੰਦਾ ਅੱਛਾ ਇਸ ਤਰ੍ਹਾਂ ਕਰਿਆ ਕਰੋ, ਘੱਟੋ ਘੱਟ ਜਿਹੜਾ ਨਾ ਇੰਟਰੋ ਪੰਜਾਬੀ ਦਿਆ ਕਰੋ, ਬਾਕੀ ਅੱਗੇ ਫਿਰ ਭਾਵੇਂ ਉਰਦੂ ਨਾਲ ਮਿਕਸ ਕਰ। ਜਿਹੜੀ ਜ਼ੁਬਾਨਾਂ ਜਿਹੜੀਆਂ ਨਾ ਜੀ, ਇਹ ਸਾਰੀਆਂ ਪਿਆਰੀਆਂ। ਅਸੀਂ ਕਿਸੇ ਜ਼ੁਬਾਨ ਨੂੰ ਬੁਰਾ ਨਹੀਂ ਕਹਿੰਦੇ, ਅਸੀਂ ਕਹਿੰਦੇ ਕਿ ਸਾਡਾ ਜਿਹੜਾ ਪੰਜਾਬੀ ਦਾ ਸਾਡਾ ਹੱਕ ਆ ਨਾ, ਅਸੀਂ ਜਿੱਥੇ ਦੇ ਵਾਸੀ ਆ, ਸਾਨੂੰ ਇਹਦਾ ਮਿਲਣਾ ਚਾਹੀਦਾ। ਇਹਨੂੰ ਕਿਉਂਕਿ ਪਿੱਛੇ ਧਕੇਲਿਆ ਜਾ ਰਿਹਾ, ਵਜ੍ਹਾ ਇਹ ਆ ਕਿਸੇ ਜ਼ੁਬਾਨ ਦੇ ਖਿਲਾਫ। ਇਹ ਹੁਣ ਵੀ ਕਿਸੇ ਜਜ਼ਬਾਤੀ ਭਰਾ ਦਾ ਕੋਈ ਦਿਮਾਗ ਖਰਾਬ ਹੋਇਆ ਨਾ, ਗੁੱਸਾ ਆ ਗਿਆ ਸਾਡੇ ਗੱਲ, ਕੋਈ ਨਾਰਾਜ਼ ਹੋ ਗਿਆ, ਉਹਨੇ ਇਹਦੇ ਵਿੱਚੋਂ ਕਲਿੱਪ ਉਹਨਾਂ ਨੂੰ ਕੱਢ ਲੈਣਾ, ਉਹ ਦੇਖੇ ਜੀ ਉਰਦੂ ਦੇ ਖਿਲਾਫ। ਉਹ ਭਾਈ ਉਰਦੂ ਦੇ ਖਿਲਾਫ ਤਾਂ ਮੈਂ ਹੈ ਹੀ ਨਹੀਂ, ਮੈਂ ਖੁਦ ਉਰਦੂ ਸਪੀਕ ਆ, ਮੈਂ ਉਰਦੂ ਬੋਲਣਾ ਵਾ, ਨਾਲ ਪੰਜਾਬੀ ਬੋਲਣਾ ਵਾ। ਮਕਸਦ ਕਹਿਣ ਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਇੱਜ਼ਤ ਦਿਓ, ਬਸ ਇੰਨੀ ਗੱਲ ਹੈ। ਇੱਕ ਗੱਲ ਤੁਸੀਂ ਥੋੜੀ ਦੇਰ ਪਹਿਲੇ ਜਿਹੜੀ ਕੀਤੀ ਨਾ, ਕਿ ਜਿਹੜੀ ਜਲਦੀ ਸ਼ੋਹਰਤ ਹਾਸਲ ਹੁੰਦੀ ਹੈ ਨਾ, ਉਹ ਉਸ ਪੁਰ ਜਿਹੜੀ ਤਰ੍ਹਾਂ ਹੁੰਦੀ ਹੈ, ਛੁਰਲੀ ਤਰ੍ਹਾਂ ਹੁੰਦੀ, ਜਿਹੜੀ ਇੰਜ ਜਾਂਦੀ ਹੈ ਤੇ ਇੰਜ ਜਾਂਦੀ ਹੈ। ਬਿਲਕੁਲ
ਕੰਮ ਤੁਹਾਡਾ ਜਿਹੜਾ ਵਾ ਨਾ ਮੁਸਤਕਿਲ ਮਜਾਜ਼ੀ ਵਾਲਾ ਜਿਹੜਾ ਵਾ ਉਹੀ ਆਹਿਸਤਾ ਆਹਿਸਤਾ ਯਾਨੀ ਕਿ ਜਿਹੜਾ ਨਾ ਵੱਧਦਾ ਵਾ, ਉਹੀ ਤੁਹਾਨੂੰ ਦੇਰ ਬਾਅਦ ਜਿਸ ਤਰ੍ਹਾਂ ਰੱਖਦਾ ਵਾ। ਤੇ ਤੁਸੀਂ ਵੈਸੇ ਬਹੁਤ ਸਾਰੇ ਚੈਨਲ ਤੇ ਕੰਮ ਕੀਤਾ ਜੀ। ਤੇ ਜਿਸ ਤਰ੍ਹਾਂ ਕਹਿੰਦੇ ਮਾਂ ਨੂੰ ਸਾਰੇ ਨਿਆਣੇ ਬਰਾਬਰ ਦੇ ਪਿਆਰੇ ਹੁੰਦੇ ਆ, ਤੇ ਪਰ ਕਿਸੇ ਨਾਲ ਪਿਆਰ ਜ਼ਿਆਦਾ ਹੁੰਦਾ ਵਾ। ਤੇ ਕਿਹੜਾ ਪ੍ਰੋਗਰਾਮ ਤੁਸੀਂ ਨਾ ਯਾਨੀ ਕਿ ਜ਼ਿਆਦਾ ਤੁਹਾਨੂੰ ਲੱਗਿਆ ਕਿ ਅੱਛਾ ਜਿਹੜਾ ਕਿ ਵੀ ਇਹਦੇ 'ਚ ਮੈਂ ਜ਼ਿਆਦਾ ਯਾਨੀ ਕਿ ਕੰਫਰਟੇਬਲ ਰਿਹਾ? ਇਹ ਬੜਾ ਤੁਸੀਂ ਕੰਮ ਤੋਂ ਕਢਾਉਣ ਵਾਲਾ ਸਵਾਲ ਕਰ ਦਿੱਤਾ। ਇਹ ਲੋਰ ਜਾਂਦਾ ਨਾਲ ਹੀ ਉਹਨਾਂ ਨੇ ਕਹਿਣਾ ਅੱਛਾ ਫਲਾਣ ਚੈਨਲ ਦੀ ਇੱਜ਼ਤ ਕਰ ਗਿਆ, ਚੱਲ ਪੁੱਤਰ ਉੱਥੇ ਹੀ ਲੱਗ ਕੰਮ ਕਰ। ਯਾਰ ਚਾਚਾ ਜੀ ਤੁਸੀਂ ਨਾ ਬੜੇ ਸਿਆਣੇ ਹੈਗੇ, ਲੇਕਿਨ ਮੈਂ ਤਾਂ ਜਵਾਬ ਦਿਆਂਗਾ। ਪ੍ਰੋਗਰਾਮ ਮੈਂ ਹੁਣ ਤੱਕ ਮੇਰਾ ਕੋਈ 5ਵਾਂ ਜਾਂ 6ਵਾਂ ਪ੍ਰੋਗਰਾਮ ਹੈ ਟੀਵੀ ਉੱਤੇ ਜਿਹੜਾ ਮੈਂ ਕਰ ਰਿਹਾ, ਔਰ ਅਲਹਮਦੁਲਿਲਾ ਸਾਰੇ ਪ੍ਰੋਗਰਾਮ ਅੱਛੇ ਨੇ। ਇੱਕ ਗੱਲ ਨਾ ਮੈਂ ਸਿੱਖੀ ਸੀ ਸਿਕਿਉਰਿਟੀ ਗਾਰਡ ਦੇ ਕੋਲ ਸਾਡਾ ਭਾਈ ਹੈ, ਉਹਨਾਂ ਕਿਸੇ ਨੇ ਅਲੀਮ ਖਾਨ ਸਾਹਿਬ ਦੇ ਬਾਰੇ ਵਿੱਚ ਗੱਲ ਕਰਨੀ, ਉਹਨੇ ਨਾ ਉਹਦੀ ਸ਼ਿਕਾਇਤ ਕਰਦੇ ਰਹੇ ਜੀ ਇਹ ਗੱਲ ਇਸ ਤਰ੍ਹਾਂ ਕਰ ਰਿਹਾ, ਅਲੀਮ ਖਾਨ ਸਾਹਿਬ ਗੱਲ ਕੀਤੀ ਤੇ ਉਹ ਅੰਦਰੋਂ ਮੈਨੇਜਰ ਕਹਿੰਦਾ ਯਾਰ ਮੇਰੀ ਗੱਲ ਇੱਕ ਬੁਰੀ ਗੱਲ ਕੀਤੀ ਤੇ ਉਹਨੇ ਕਿਹਾ ਯਾਰ ਉਹ ਤਾਂ ਕਈ ਮੁਖਾਲਫੀਨ ਕਰਦੇ ਨੇ। ਉਹਨੇ ਕਿਹਾ ਸਰ ਗੱਲ ਇੰਨੀ ਹੈ ਕਿ ਮੈਂ ਇਸ ਟਾਈਮ ਨਮਕ ਖਾ ਰਿਹਾ ਉਹਨਾਂ ਦਾ, ਤੇ ਮੇਰੀ ਯਾਰ ਦੁਬਾਰਾ ਨਹੀਂ ਕਰਦੀ ਕਿ ਮੈਂ ਜਿਸ ਇਨਸਾਨ ਦੇ ਕੋਲ ਕੰਮ ਕਰ ਰਿਹਾ ਵਾਂ, ਜਿਹਦਾ ਨਮਕ ਖਾ ਰਿਹਾ ਵਾਂ, ਤੇ ਮੇਰੇ ਸਾਹਮਣੇ ਉਹਦੀ ਬੁਰਾਈ ਹੋਵੇ ਤਾਂ ਮੈਂ ਚੁੱਪ ਕਰਕੇ ਵਾਹ ਵਾਹੀ ਕਰਾਂ, ਨਹੀਂ ਯਾਰ ਤੂੰ ਠੀਕ ਕਹਿ ਰਿਹਾ। ਹਾਂ ਅਗਰ ਤੁਹਾਨੂੰ ਲੱਗਦਾ ਕਿ ਮੈਂ ਕੋਈ ਸ਼ਿਕਾਇਤੀ ਹਾਂ ਜਾਂ ਮੇਰਾ ਕਰਨਾ ਠੀਕ ਹੈ ਤੇ ਭਾਜੀ ਇਹ ਜੋ ਭਾਈ ਮੈਂ ਜੋਰ ਨਹੀਂ ਕਰਦਾ। ਜੇਕਰ ਮੈਂ ਆਪਣੇ ਮਾਲਕ ਦੀ ਇੱਜ਼ਤ ਦੇ ਰਖਵਾਲਾ ਨਹੀਂ ਹੈ ਤੇ ਫਿਰ ਮੇਰੇ ਇੱਥੇ ਕੰਮ ਕਰਨਾ ਨਹੀਂ ਪੈਂਦਾ। ਇਹ ਗੱਲ ਮੈਨੂੰ ਬੜੀ ਅੱਛੀ ਲੱਗੀ ਹੁੰਦੀ ਹੈ, ਕਿਉਂ ਕਿ ਸਰ ਤੁਸੀਂ ਜਿਸ ਟਾਈਮ ਜਿਸ ਇਦਾਰੇ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਉਸ ਇਦਾਰੇ ਦਾ ਪਿਆਰ ਹੋਣਾ ਚਾਹੀਦਾ, ਤੁਹਾਡੇ ਉਹ ਰਿਜ਼ਕ ਦਾ ਵਸੀਲਾ ਸਬਬ ਬਣਿਆ ਹੋਇਆ ਹੈ। ਸਹੀ ਗੱਲ। ਪ੍ਰੋਗਰਾਮ ਮੇਰਾ ਬਹੁਤ ਅੱਛਾ ਜਾ ਰਿਹਾ। ਹਾਂ ਕੰਫਰਟੇਬਲ ਔਰ ਮਜ਼ੇ ਦੀ ਗੱਲ ਕਰਦੇ ਹੋ ਤੇ ਸਰ ਉਹ ARY ਤੇ ਜਿਹੜਾ ਹੁਸ਼ਿਆਰੀਆਂ ਪ੍ਰੋਗਰਾਮ ਹੈ ਹਰੋਜ਼ ਰਫੀਕ ਸਾਹਿਬ ਦਾ, ਮੈਂ ਬੜਾ ਓਪਨਲੀ ਸਪੀਕ ਕਰਦਾ ਹੁੰਦਾ, ਮੈਂ ਉਹ ਘਬਰਾਉਂਦਾ ਨਹੀਂ ਹੁੰਦਾ। ਸਿਰਫ ਗੱਲ ਇਸ ਵਾਸਤੇ ਤੁਹਾਨੂੰ ਪਹਿਲੇ ਸਮਝਾ ਦਿੱਤੀ ਕਿ ਯਾਰ ਮੈਨੂੰ ਜ਼ਿਆਦਾ ਕੰਮ ਗੱਪਸ਼ਪ ਤੋਂ ਮਿਲ ਰਿਹਾ, ਲੇਕਿਨ ਜਿਹੜਾ ਹੁੰਦਾ ਨਾ ਕਿ ਯਾਰ ਜਿੱਥੇ ਮੈਂ ਬਾਦਸ਼ਾਹ ਹੋ ਜਾਂਦਾ ਵਾ ਆਪਣੇ ਸ਼ਰਾਰਤਾਂ ਦੇ ਵਿੱਚ ਵੀ ਤੇ ਇੱਧਰ ਜਿੱਥੇ ਪਿਆਰ ਵੀ ਇੰਤਹਾ ਦਾ ਮਿਲਦਾ ਹੈ, ਉਹ ਹਰੋਜ਼ ਰਫੀਕ ਸਾਹਿਬ ਦਾ ਪ੍ਰੋਗਰਾਮ ਹੁਸ਼ਿਆਰੀਆਂ ਤੋਂ। ਅੱਛਾ ਇਹਨਾਂ ਦੇ ਨਾਲ ਹੀ ਰਾਣਾ ਸਾਹਿਬ ਦੇ ਨਾਲ ਹੀ ਇੱਕ ਜੁੜਿਆ ਹੋਇਆ ਮੇਰਾ ਸਵਾਲ ਆ ਕਿ ਥੋੜਾ ਵੱਖਰਾ ਕਰ ਲਓ। ਨਹੀਂ ਜੋੜ ਕੇ ਨਾ ਜੋੜ ਕੇ ਕਰਨਾ। ਅੱਛਾ ਗੱਲ ਹੈਗੀ ਆ ਕਿ ਤੁਹਾਡੇ ਸਖਾਵਤ ਨਾਲ ਸਾਹਿਬ ਤਾਂ ਤੁਹਾਡੇ ਉਸਤਾਦ ਜੀ ਬਿਲਕੁਲ, ਤੇ ਬਾਕੀ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਦੋਸਤ ਵੀਰ ਭਰਾ ਸਾਰੇ, ਉਹਨਾਂ ਚੋਂ ਤੁਹਾਨੂੰ ਸਭ ਤੋਂ ਚੰਗਾ ਜਿਹੜਾ ਬੰਦਾ ਜਿਹਦੀ ਐਕਟਿੰਗ ਜਾਂ ਜਿਹਦਾ ਅੰਦਾਜ਼ ਉਹ ਕਿਹੜਾ ਲੱਗਦਾ ਸਖਾਵਤ ਨਾਜ਼ ਤੋਂ? ਇਹ ਵਿਜਨ ਦੀ ਯਾਰ ਤੁਸੀਂ ਮਤਲਬ ਕੋਈ ਇਰਾਦਾ ਕੀਤਾ ਵਾ ਕਿ ਮੈਨੂੰ ਉਥੋਂ ਇੱਥੋਂ ਨਹੀਂ ਉਧਰ ਛੱਡ ਪੈਣਾ? ਯਾਰ ਮੈਨੂੰ ਫਿਰ ਉਹੀ ਗੱਲ ਹੈ ਕਿ ਮੈਂ ਹੁਣ 1.5 ਸਾਲ ਤੋਂ ਇਫਤਖਾਰ ਠਾਕੁਰ ਸਾਹਿਬ ਨਾਲ ਕਰ ਰਿਹਾ ਤੇ ਮੈਨੂੰ ਉਹਨਾਂ ਦਾ ਕੰਮ ਬਹੁਤ ਅੱਛਾ ਲੱਗਦਾ, ਲੇਕਿਨ ਆਗਾ ਮਾਜਦ ਸਾਹਿਬ ਇੱਕ ਐਸੇ ਇਨਸਾਨ ਨੇ ਉਹ ਮੇਰੇ ਨਾਲ ਗੁੱਸੇ ਵਾਲੀ ਮੈਨੂੰ ਤਾਂ ਮੇਰਾ ਹਾਸਾ ਛੁੱਟ ਜਾਂਦਾ। ਭਾਈਜਾਨ ਕਾਤਿਲਾਨਾ ਕਿਸਮ ਦੇ ਐਕਸਪ੍ਰੈਸ਼ਨ ਨੇ ਆਗਾ ਮਾਜਦ ਸਾਹਿਬ ਦੇ ਐਕਸਪ੍ਰੈਸ਼ਨ ਦੇ ਜੋ ਕਮਾਲ ਨੇ। ਫਿਲਬਦੀ ਦੇ ਅੰਦਰ ਸਖਾਵਤ ਨਾਜ਼ ਸਾਹਿਬ कैटेगरी है ना, कैसर पिया साहब भाई कमाल ने, तारक एडिसन मतलब जब नसीब करे मैं उन्हें जना देखा बहुत कमाल सन। एक्टिंग दे अंदर परफॉर्मेंस दे अंदर इफ्तिखार ठाकुर साहब ਇਹ ਤਾਂ ਸਾਡੇ ਨਾਲ ਤੁਸੀਂ ਹੁਸ਼ਿਆਰੀਆਂ ਹੀ ਕੀਤੀਆਂ ਤੇ ਫਿਰ ਇਹੀ ਤਾਂ ਇੱਕ ਮੰਨੇ ਹੋਏ ਬੈਟਸਮੈਨ ਅੱਛਾ ਦੀ ਨਿਸ਼ਾਨੀ ਆ ਕਿ ਜਿਹੜਾ ਬਾਉਂਸਰ ਹੋਵੇ ਉਹਨੂੰ ਛੱਡ ਦਿੱਤਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਚਾਚਾ ਜੀ ਨੇ ਇੱਕ ਗੱਲ ਕੀਤੀ ਕਿ ਜਿਹੜਾ ਮੌਸਮੀ ਬਟੇਰੇ ਹੁੰਦੇ ਨੇ ਨਾ ਇਹ ਜਿਹੜੇ ਵਕਤੀ ਤੌਰ ਤੇ ਆਉਂਦੇ ਨੇ, ਮੇਰੇ ਦੋਸਤ ਨੇ ਗੁਰੂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮਰਹੂਮ ਅਹਿਮਦ ਬਿਲਾਲ ਭਾਈ, ਮੈਂ ਬਿਲਾਲ ਭਾਈ ਮੈਂ ਕਿਹਾ ਬਿਲਾਲ ਭਾਈ ਯਾਰ ਮੇਰਾ ਦਿਲ ਕਰਦਾ ਫੇਮਸ ਹੋਣ ਨੂੰ। ਜਦੋਂ ਇਹ ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਕਰ ਰਿਹਾ, ਮਰਹੂਮ ਜ਼ਿੰਦਾ ਨੇ ਤਖੱਲਸ ਇੱਕ ਤੇ ਮੈਨੂੰ ਹਰ ਜਗ੍ਹਾ ਤੇ ਐਕਸਪਲੇਨੇਸ਼ਨ ਦੇਣੀ ਪੈਂਦੀ ਭਾਈ ਉਹ ਜ਼ਿੰਦਾ ਨੇ। ਤੁਸੀਂ ਫਿਰ ਮਰਹੂਮ ਭਾਈ ਉਹਨੇ ਆਪਣੇ ਨਾਮ ਦਾ ਨਾਮ ਲਾਇਆ, ਮੈਂ ਕਿਹੜਾ ਨਾਮ ਤੇ ਬਿੰਗੀ ਨਾਲ ਬੰਨਿਆ। ਇਹ ਕਿਹੜਾ ਨਾਮ ਹੈ ਭਾਈ ਹੁਣ ਉਹ ਤੁਹਾਨੂੰ ਮਿਲਣਗੇ ਨਾ ਤਾਂ ਪੁੱਛ ਲੈਣਾ ਕਿ ਇਹ ਕੀ ਨਾਮ ਰੱਖਿਆ, ਉਹ ਤੁਹਾਨੂੰ ਦੱਸਣਗੇ। ਤੇ ਉਹਨਾਂ ਨੇ ਕਿਹਾ ਪੁੱਤਰ ਜਿਹੜੇ ਇਹ ਹੁੰਦਾ ਨਾ ਮਿਸਾਲ ਦੇ ਦੋਸਤਾਂ ਨੇ ਇੱਕ ਬੰਦਾ ਨਾ ਬਹੁਤ ਵਾਇਰਲ ਗਿਆ ਇੱਕ ਆਪਣੇ ਸਟਾਈਲ ਦੀ ਵਾਇਰਲ। ਮੈਂ ਕਿਹਾ ਯਾਰ ਅਹਿਮਦ ਭਾਈ ਸੁਬਹ ਮੈਂ ਇਹਦੇ ਨਾਲ ਦੀ ਵੀਡੀਓ ਬਣਾ ਰਿਹਾ। ਅੱਛਾ ਉਹ ਮਨਾ ਇਸ ਤਰ੍ਹਾਂ ਨਹੀਂ ਕਰਦੇ ਕਿ ਨਹੀਂ 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 ਕਰਨਾ, हाँ बेटा बहुत अच्छा बना यार ये तो बड़ा तो वायरल, तो इससे ज्यादा वायरल होगा, फिर तो अगले दिन नजर नहीं आएगा। और वो वाकई जो बंदा नजर नहीं आया, जितने भी इस तरह से स्टार रातों रात जिन्होंने कोई अपनी छोटी बड़ी ओट पड़ा हरकत तो बहुत उत्ते गए ना, वो उन्होंने टाइम थोड़ा ही होता है। अच्छा ਅਸੀਂ ਵੀ ਉਲਟਾ ਹਰਕਤਾਂ ਕਰਨੇ ਆ, ਲੇਕਿਨ ਅਸੀਂ ਆਪਣਾ ਇੱਕ ਫੋਕਸ ਐਕਟਿੰਗ ਦੇ ਉੱਤੇ ਜ਼ਰੂਰ ਰੱਖਿਆ ਕਿ ਅਸੀਂ ਇਹ ਕੰਮ ਕਰਨਾ ਹੈ ਤਾਂ ਕਰ ਰਹੇ ਹਾਂ। ਇਹ ਬਿਲਕੁਲ ਨਾ ਤੁਹਾਡੀ ਗੱਲ ਤੋਂ ਜਿਹੜਾ ਵਾ ਨਾ ਅਸੀਂ ਵੀ ਮੰਨਦੇ ਆ। ਹੁਣ ਇੰਡੀਆ ਦੇ ਇੱਕ YouTube ਬਲਾਗਰ ਹੈ ਆ ਦੁਰੋਹ ਰਾਠੀ ਜੀ, ਉਹਨਾਂ ਦੇ
17-18 ਮਿਲੀਅਨ ਦੇ ਨੇੜੇ ਜਿਹੜਾ ਨਾ ਸਬਸਕ੍ਰਾਈਬਰ ਹੈ। ਉਹਨਾਂ ਨੇ ਇਹੀ ਗੱਲ ਕਹੀ, ਉਹ ਕਹਿੰਦੇ ਨਾ ਵੀ ਤੁਸੀਂ ਐਸਾ ਯਾਨੀ ਕਿ ਜਿਹੜਾ ਨਾ ਕੰਟੈਂਟ ਫੌਰੀ ਤੌਰ ਤੇ ਵਾਇਰਲ ਹੋਣਾ, ਉਹ ਚੰਦ ਦਿਨਾਂ ਤੋਂ ਬਾਅਦ ਉਹਦੀ ਘਟਣੀ ਸ਼ੁਰੂ ਹੋ ਵੀ ਉਹਦੀ ਲਾਈਫ ਨਹੀਂ ਹਾਂ, ਹੁੰਦੀ। ਜਿਸ ਦੇ ਜਿਹੜਾ ਕੰਮ ਦੀ ਕੁਆਲਿਟੀ ਆ ਨਾ ਜੀ ਬਿਲਕੁਲ ਹੈ, ਉਹ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਕਹਿੰਦੇ ਨੇ ਚੰਗਾ ਕੱਪੜਾ ਜਿਹੜਾ ਹੁੰਦਾ ਜਿਸ ਤਰ੍ਹਾਂ ਧੁਲਦਾ ਜਾਂਦਾ ਨਾ ਫਿਰ ਮੁਲਾਇਮ ਹੁੰਦਾ ਜਾਂਦਾ। ਸੱਚੀ ਸਾਡਾ ਇੱਕ ਚੈਨਲ ਹੈਗਾ ਤਕੜੀ ਵੱਟਾ, ਉਹਦੇ ਤੇ ਮੈਂ ਮੁੰਬਈ ਦਾ ਪੋਡਕਾਸਟ ਕਰਨਾ ਹੈ। ਮੈਂ ਬਾਅਦ ਵਿੱਚ ਅੱਗੇ ਨਾ ਮੈਂ ਕਿਹਾ ਯਾਰ ਮੁੰਬਈ ਹੈ ਉਹ ਇਹਦੇ ਜਿਹੜਾ ਇਹ ਗੱਲਾਂ ਕਰ ਲਈ, ਥੋੜਾ ਜ਼ੂਮ ਆਈਨੇ ਗੱਲਾਂ ਕਰ ਲਈ, थोड़ा इधर ही मुंबई कहते हैं भाई ये जो काम कर रहा है ना इसके चाहे 1000 व्यू आएंगे लेकिन आएंगे वो खालस, और इसको वही देखेंगे जिन्होंने ये 20 मिनट की वीडियो देखनी है ना, ये वही देखेंगे जिन्होंने इस गल की समझ है या ये लॉन्ग लिव गए बहुत लंबा जाएगा। ਕੁਝ ਗੱਲਾਂ ਕੁਝ ਖਾਸ ਲੋਕਾਂ ਵਾਸਤੇ बिल्कुल है जी। ਕਿਉਂਕਿ ਤੁਹਾਡੇ ਨਾਲ ਜਿਹੜਾ ਵਾ ਨਾ ਗੱਲ ਕਰ ਰਹੇ ਆ, ਦੇਖ ਲੈਣਗੇ ਉਮਰ ਅਮੀਨ ਕੁਰੈਸ਼ੀ ਵੀ ਮੇਰੇ ਫਿਲਮ ਵਿੱਚ ਕਲਾਸ ਪਹਿਲਾਂ ਆ ਐਮਸੀਏ ਜਿਹੜੇ ਬਣਾਉਂਦੇ ਆ, ਤੇ ਉਹ ਦੇਖਿਆ ਆਮ ਜ਼ਿੰਦਗੀ 'ਚ ਵੀ ਕਿੰਨੇ ਸੰਜੀਦਾ ਆ। दानिश भाई, ਹਾਂ दानिश भाई तुझे संजीदा हो? मैं दानिश भाई बहुत तंग कर रहा, मेरा वैसे चंद दिनों का साथ है, अल्लाह ताला बहुत लंबा करे, लेकिन भाई बहुत नाइस पर्सन ने, बहुत तुसी ते नाम एक एडा लंबा लग की नाम दसया मोहम्मद ਉਮਰ ਅਮੀਨ ਕੁਰੈਸ਼ੀ। उमर अमीन कुरैशी साहब, ਅਸੀਂ ਉਹਨਾਂ ਨੂੰ ਦਾਨਿਸ਼ ਭਾਈ ਕਹਿੰਦੇ ਜਾਂ ਉਮਰ ਭਾਈ ਕਹਿੰਦੇ ਆ, ਤੇ ਐਡਾ ਲੰਬਾ ਨਾਮ ਤੁਸੀਂ ਲਿਆ ਤੇ ਮੈਂ ਪਹਿਲੇ ਸੋਚਣ ਲੱਗਾ ਯਾਰ ਇਸ ਨਾਮ ਦਾ ਕਿਹੜਾ ਬੰਦਾ ਜਿਹਨੂੰ ਮੈਂ ਨਹੀਂ ਜਾਣਦਾ, ਲੇਕਿਨ ਦਾਨਿਸ਼ ਭਾਈ ਆਈ ਲਵ ਯੂ ਭਾਜੀ। ਹਾਂ ਆਖਰੀ ਅੱਛਾ ਮੇਰਾ ਹੁਣ ਤੁਹਾਡੇ ਨਾਲ ਇੱਕ ਆਖਰੀ ਸਵਾਲ ਹੈ। ਤੁਸੀਂ ਭਾਜੀ ਪਿਛਲੇ ਸਵਾਲ ਦਾ ਕੰਧ ਨਾ ਕਰ ਦਿੰਦੇ, ਨਹੀਂ, ਆਖਰੀ ਮੇਰਾ ਨਾਲ ਕੀਤਾ ਨੇ, ਨਹੀਂ ਆਖਰੀ ਹੈ ਨਾ ਜੀ। ਉਸ ਤੋਂ ਬਾਅਦ ਤੁਸੀਂ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਭਾਜੀ। ਅੱਛਾ ਆਖਰੀ ਆਰਾਮਗਾਹ ਨਹੀਂ ਆ ਜੀ। ਜੀ ਅੱਛਾ ਗੱਲ ਇਹ ਹੈ ਕਿ ਤੁਸੀਂ ਇਹ ਸਾਡੇ ਪਿੰਡ ਆਏ, ਇੱਜ਼ਤ ਬਖਸ਼ੀ, ਸਾਡਾ ਮਾਣ ਤੁਸੀਂ ਵਧਾਇਆ, ਬਖਸ਼ੀ ਸੀ। ਤੇ ਤੁਹਾਨੂੰ ਇਹ ਅਮਜਨ ਸਰੋਇਆ ਸਾਹਿਬ ਦੇ ਡੇਰੇ ਤੇ ਬਹਿ ਕੇ ਇੱਥੇ ਆ ਕੇ ਸਾਡੇ ਪਿੰਡ ਇਹ ਕਿੱਦਾਂ ਦਾ ਲੱਗਾ? ਇਰਾਦਾ ਸੀ ਕਿ ਅਸੀਂ ਆਵਾਂਗੇ ਇੱਕ ਵੀਡੀਓ ਬਣਾਵਾਂਗੇ, ਅਗਰ ਤੁਸੀਂ ਸਾਡਾ ਬਣਾਓਗੇ ਠੀਕ ਹੈ। ਇਹ ਵੀ ਇਰਾਦਾ ਸੀ ਭਾਜੀ, ਇਹ ਸਾਹਿਲ ਭਾਈ ਮੇਰੇ ਦੋਸਤ ਨੇ ਭਾਈ ਨੇ, ਮੈਂ ਕਿਹਾ ਯਾਰ ਥੋੜਾ ਘੰਟੇ ਹੱਦ 1.5 ਘੰਟੇ ਜੇ ਵਾਈਂਡ ਅਪ ਕਰਕੇ ਨਿਕਲ ਜਾਣਾ, ਤੇ ਉਹਨਾਂ ਸਿਕਰ ਨਹੀਂ ਜਾ ਰਹੇ ਹਲੇ ਤੱਕ 3-4 ਘੰਟੇ ਹੋ ਗਏ ਨੇ, ਕਹਿੰਦਾ ਕੀ ਮਤਲਬ ਹੈ, ਦਿਲ ਲੱਗਿਆ। ਕਿ ਦਿਲ ਲੱਗਾ ਹੈ, ਇਹ ਗੱਲ ਹੈ। ਬੜੀ ਸੋਹਣੀ ਗੱਲ ਕੀਤੀ ਹੈ ਜੀ, ਬੜਾ ਮਜ਼ਾ ਆਇਆ ਜੀ, ਬੜਾ ਸਵਾਦ ਆਇਆ ਬਲਕਿ ਗੱਲ ਕਰਕੇ। ਤੇ ਹੁਣ ਬਸ ਸਾਨੂੰ ਤੁਸੀਂ ਦੇ ਦਿਓ ਇਜਾਜ਼ਤ। ਰਾਣਾ ਸਾਹਿਬ ਨੇ ਤਾਂ ਜੀ ਇਹਨਾਂ ਦੇ ਹੋਰ ਵੀ ਦਿਮਾਗ ਦੀ ਦਹੀਂ ਕਰਦੇ ਉਹ ਵੀ ਘਾਬਰ ਕੇ ਤੇ ਸਾਡਾ ਕਿਆ। ਮੈਨੂੰ ਯਕੀਨ ਕਰੋ ਕਿ ਰਾਣਾ ਸਾਹਿਬ ਨਾਲ ਗੱਲ ਕਰਕੇ ਤੇ ਬਹੁਤ ਮਜ਼ਾ ਆਇਆ, ਬੜਾ ਮਜ਼ਾ ਆਇਆ। ਔਰ ਸਰ ਬੜਾ ਇੰਜੋਏ ਕੀਤਾ। ਰਾਣਾ ਸਾਹਿਬ ਜੀ ਬਹੁਤ ਪੜ੍ਹੇ ਲਿਖੇ। ਪਤਾ ਨਹੀਂ ਰਾਣਾ ਸਾਹਿਬ ਦੇ ਹੱਥ 'ਚ ਕੀ ਫਸਲ ਜੀ, ਘੰਟਾ ਉਹਨੂੰ ਵੇਖ ਸਵਾਲ ਖਬਰੇ ਪਤਾ ਨਹੀਂ ਸਵਾਲ ਇੱਥੇ ਲਿਖੇ ਨੇ, ਮੈਨੂੰ ਰਾਣਾ ਸਾਹਿਬ ਪਹਿਲੀ ਹੋ ਤੁਹਾਡੀ ਨਹੀਂ ਨਾਜ਼ਰੀਨ, ਇਹਨਾਂ ਨੇ ਸਵਾਲ ਵਾਕਈ ਆਪਣੇ ਦਿਮਾਗ ਨਾਲ ਹੀ ਕੀਤੇ ਨੇ। ਉਹ ਘੰਟਾ ਹੋ ਗਿਆ ਇੱਥੇ, ਮੈਂ ਕਿਹਾ ਪਤਾ ਨਹੀਂ ਚੀਜ਼ ਦਰਦੇ ਨੂੰ ਤਬਾਈ ਆ ਰਹੇ ਨੇ। ਇਹ 20-25-30 ਮਿੰਟ ਦਾ ਇੰਟਰਵਿਊ ਹੋ ਗਿਆ ਤੇ ਇੱਥੋਂ ਵੀ ਨਜ਼ਰ ਹਟੀ ਉਹਨਾਂ ਜਾਂ ਇਹ ਕਹਿਣਾ ਚਾਹ ਰਹੇ ਸਨ ਕਿ ਨਾਜ਼ਰੀਨ ਏਡੇ ਵੱਡੇ ਮੂੰਹ ਤੇ ਚਪੇੜ ਮਾਰਨ ਤੇ, ਲੇਕਿਨ ਕੋਈ ਨਹੀਂ। ਨਹੀਂ ਜੀ ਨਹੀਂ, ਐਸੀ ਗੱਲ ਨਹੀਂ। ਅਸੀਂ ਤਾਂ ਇਸੇ ਲਈ ਨਾ ਜੀ ਸਾਨੂੰ ਨਾ ਅਗਰ ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੇ ਮਾਹੌਲ ਜਾਈਏ ਨਾ, ਇਹ ਤੁਸੀਂ ਹਾਲਾਂਕਿ ਕਰਦੇ ਆ, ਤੁਸੀਂ ਤੁਹਾਡੀ ਇਹ ਫੀਲਡ ਆ, ਲੇਕਿਨ ਸਾਨੂੰ ਸ਼ਰਮ ਮਹਿਸੂਸ ਹੁੰਦੀ ਕਿਉਂਕਿ ਤੁਸੀਂ ਨਹੀਂ ਭਾਈ ਇਹ ਨਾ ਗੱਲ ਕਰਿਆ ਕਰੋ, ਤੁਸੀਂ ਵੱਡੇ ਹੋ ਸਗੋਂ ਇਹ ਤੁਸੀਂ ਮੈਨੂੰ ਅਨਕੰਫਰਟੇਬਲ ਜਿਹਾ ਕਰ ਦੋਗੇ ਕਿ ਮੈਂ ਐਵੇਂ ਕਿਉਂ ਮਜ਼ਾਕ ਕਰ ਰਿਹਾ। ਮੈਨੂੰ ਨਹੀਂ ਤੁਸੀਂ ਕਰੋ ਯਾਰ, ਤੁਹਾਡੀ ਖਸੂਸੀਅਤ ਪਤਾ ਕੀ ਗੱਲ ਹੈਗੀ, ਖਾਸ ਗੱਲ ਕੀ ਹੈ ਕਿ ਤੁਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਮਿਲੋ ਤੇ ਤੁਸੀਂ ਮੇਰੇ ਨਾਲ, ਮੈਂ ਇਹਨੂੰ ਤੁਸੀਂ ਮੈਨੂੰ ਆਪਣੇ ਨਾਲ ਘੁਲ ਮਿਲ ਲਿਆ ਜਿਵੇਂ ਪਾਣੀ ਦੇ ਵਿੱਚ ਨਮਕ ਨਹੀਂ ਘੁਲ ਜਾਂਦਾ, ਤੇ ਉਹ ਇੰਜ ਲੱਗ ਹੀ ਨਹੀਂ ਰਿਹਾ ਕਿ ਜਿਵੇਂ ਤੁਹਾਡਾ ਪਹਿਲੀ ਮੁਲਾਕਾਤ ਹੈ, ਲੱਗਦਾ ਜਿਵੇਂ ਬਹੁਤ ਪੁਰਾਣੀ ਮੁਲਾਕਾਤ। ਨਹੀਂ ਸਾਨੂੰ ਅਸੀਂ ਬਰਲ ਇਹ ਸਾਰੇ ਤੁਹਾਡੀ ਮੁਹੱਬਤ, ਤੁਹਾਡੀ ਮਿਹਰਬਾਨ ਆ ਜੀ ਥੈਂਕ ਯੂ ਸੋ ਹੁਣ ਮਚ। ਵਾਈਂਡ ਅਪ ਤੁਸੀਂ ਕਰਾਓ। ਵਾਈਂਡ ਅਪ ਠੀਕ ਹੈ ਜੀ।